ਇਹ ਮੋਰਚਾ ਜਿਹੜਾ ਬਹੁਤ ਵੱਡਾ ਮੋਰਚਾ ਹੋਏਗਾ। ਜਿਸ ਕੌਮ ਦੀ ਅਣਖ ਤੇ ਗੈਰਤ ਹੈ ਨਹੀਂ, ਉਹ ਕੌਮ ਕਦੇ ਜਿਉਂਦਿਆਂ ਨਹੀਂ ਰਹਿੰਦੀ। ਸੋ ਆਪਣੀ ਅਣਖ ਤੇ ਗੈਰਤ ਨੂੰ ਵੰਗਾਰੋ, ਇੱਥੇ ਲੈ ਕੇ ਆਵੋ ਸਾਰੇ ਆਪਣੇ ਬੱਚਿਆਂ ਨੂੰ, ਪਰਿਵਾਰਾਂ ਨੂੰ, ਔਰ ਇਹਦੇ ਵਿੱਚ ਸ਼ਮੂਲੀਅਤ ਕਰੋ ਤਾਂ ਕਿ ਆਪਣੇ ਜਿਹੜੇ ਸਾਡੇ ਕੌਮ ਦੇ ਯੋਧੇ ਨੇ ਉਹਨਾਂ ਨੂੰ ਰਿਹਾ ਕਰਵਾ ਸਕੋ। ਸਰਕਾਰ ਇਹ ਸਮਝਦੀ ਹੈ ਵੀ ਘੱਟ ਗਿਣਤੀਆਂ ਤੇ ਜ਼ਬਰ ਕੀਤਾ ਜਾਵੇ, ਉਹਨਾਂ ਨੂੰ ਦਬਾ ਕੇ ਰੱਖਿਆ ਜਾਵੇ। ਪਾਲਿਸੀ ਇਹਨਾਂ ਦੀ ਵੱਡੀ ਪਾਲਿਸੀ ਹੈ। ਇਹ ਦਿੱਲੀ ਦੇ ਇਸ਼ਾਰੇ ਤੇ ਚੱਲਦੀਆਂ। ਇਹ ਜਿਹੜੀ ਹੁਣ ਸਰਕਾਰ ਹੈ ਇਹ ਵੀ ਦਿੱਲੀ ਦੇ ਇਸ਼ਾਰੇ ਤੇ ਚੱਲਦੀ ਹੈ, ਤੇ ਜਿਹੜੀਆਂ ਪਹਿਲਾਂ ਸਰਕਾਰਾਂ ਸੀ ਉਹ ਵੀ ਦਿੱਲੀ ਦੇ ਇਸ਼ਾਰੇ ਤੇ ਸਨ। ਸੋ ਜਦੋਂ ਇਹ ਦਿੱਲੀ ਦੇ ਇਸ਼ਾਰੇ ਤੇ ਚੱਲਣਗੇ, ਇਹ ਕਦੇ ਪੰਜਾਬ ਦਾ ਭਲਾ ਨਹੀਂ ਕਰਨਗੇ। ਦਿੱਲੀ ਅੱਜ ਤੋਂ ਨਹੀਂ ਬੈਰੀ, ਮੁਗਲਾਂ ਦੇ ਟਾਈਮ ਤੋਂ, ਚਾਹੇ ਉਹ ਮੁਗਲਾਂ ਦੇ ਟਾਈਮ ਜਿਹੜੇ ਬਾਦਸ਼ਾਹ ਆਏ, ਜਿੰਨੇ ਵੀ ਆਏ, ਉਹ ਵੀ ਪੰਜਾਬ ਨਾਲ, ਸਾਡੀ ਕੌਮ ਨਾਲ, ਕਿਉਂਕਿ ਜਿਹੜੀ ਯੋਧਿਆਂ ਦੀ ਕੌਮ ਹੁੰਦੀ, ਮਾਰਸ਼ਲ ਕੌਮ ਹੁੰਦੀ ਆ, ਉਹ ਤੋਂ ਈਰਖਾ ਕਰਦੇ ਨੇ ਸਾਰੇ। ਸੋ ਇਹ ਸਾਡੀ ਮਾਰਸ਼ਲ ਕੌਮ ਹੈ, ਸਿੱਖ ਕੌਮ। ਇਹਨਾਂ ਦੇ ਨਾਲ ਹਮੇਸ਼ਾ ਦਿੱਲੀ ਨੇ ਈਰਖਾ ਹੀ ਕੀਤੀ ਹੈ। ਜਦੋਂ ਲੋਕ ਰਹਿ ਇਕੱਠੀ ਹੋ ਜੇ, ਲੋਕ ਤਾਕਤ ਇਕੱਠੀ ਹੋ ਜੇ, ਤੇ ਹਮੇਸ਼ਾ ਉਹਦੇ ਮੂਹਰੇ ਲੋਕਾਂ ਨੂੰ, ਲੀਡਰਾਂ ਨੂੰ ਸਿਰ ਝੁਕਾਉਣਾ ਪੈਂਦਾ। ਮੈਂ ਕਹੂੰਗਾ ਖਾਸ ਕਰ ਸ਼੍ਰੋਮਣੀ ਅਕਾਲੀ ਦਲ ਨੂੰ ਬੇਨਤੀ ਕਰਾਂਗਾ ਮੈਂ ਤਾਂ, ਵੀ ਭਾਈ ਇਦਾਂ ਦੇ ਕੰਮ ਨਾ ਕਰੋ। ਕੌਮੀ ਇਨਸਾਫ ਮੋਰਚੇ ਦੇ ਵਿੱਚ ਕਿਸਾਨ ਆਗੂ ਮਨਜੀਤ ਸਿੰਘ ਰਾਏ ਪੁੱਜੇ ਨੇ। ਜਿਸ ਤਰੀਕੇ ਦੇ ਨਾਲ ਮੋਰਚੇ ਦੇ ਵਿੱਚ ਲਗਾਤਾਰ ਵੱਡੇ ਆਗੂਆਂ ਦੇ ਵੱਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ, ਤਾਂ ਸਾਡੇ ਨਾਲ ਰਾਏ ਸਾਹਿਬ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਬੰਦੀ ਸਿੰਘਾਂ ਦੇ ਬਾਰੇ। ਸਿੱਖਾਂ ਦੀਆਂ ਜਿਹੜੀਆਂ ਪ੍ਰਮੁੱਖ ਮੰਗਾਂ ਲੰਬੇ ਸਮੇਂ ਤੋਂ ਅਟਕਦੀਆਂ ਆ ਰਹੀਆਂ ਨੇ। ਰਾਏ ਸਾਹਿਬ, ਸਭ ਤੋਂ ਪਹਿਲਾਂ ਦੱਸੋ, ਅੱਜ ਮੋਰਚੇ ਦੇ ਵਿੱਚ ਵੱਡਾ ਜੱਥਾ ਲੈ ਕੇ ਪੁੱਜੇ ਹੋ, ਕਿਵੇਂ ਦੇਖਦੇ ਹੋ ਜੀ ਮੋਰਚੇ ਨੂੰ? ਜਿਸ ਤਰੀਕੇ ਦੇ ਨਾਲ ਦਿਨ ਬਾ ਦਿਨ ਜਿਹੜੇ ਵੱਖ-ਵੱਖ ਵਰਗਾਂ ਦੇ ਨਾਲ ਜੁੜੇ ਹੋਏ ਤਮਾਮ ਲੋਕ ਨੇ, ਉਹਨਾਂ ਦੀ ਸ਼ਮੂਲੀਅਤ ਨੂੰ ਵੇਖੋ। ਇਹ ਮੋਰਚਾ ਜਿਹੜਾ ਬਹੁਤ ਵੱਡਾ ਮੋਰਚਾ ਹੋਏਗਾ ਜੋ ਅਸੀਂ ਵੇਖ ਰਹੇ ਹਾਂ, ਕਿਉਂਕਿ ਇਹ ਆਪਣੀ ਕੌਮ ਦੀ ਲੜਾਈ ਹੈ। ਇਹ ਕੌਮ ਦੇ ਹੀਰਿਆਂ ਦੀ ਲੜਾਈ ਹੈ। ਇਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਪੰਜਾਬ ਦਾ ਬੱਚਾ ਇੱਥੇ ਆਉਣਾ ਚਾਹੀਦਾ। ਮੈਂ ਤੇ ਬਹੁਤ ਵਾਰੀ ਕਿਹਾ ਕਿ ਜਿਸ ਕੌਮ ਦੀ ਅਣਖ ਤੇ ਗੈਰਤ ਹੈ ਨਹੀਂ, ਉਹ ਕੌਮ ਕਦੇ ਜਿਉਂਦਿਆਂ ਨਹੀਂ ਰਹਿੰਦੀ। ਸੋ ਆਪਣੀ ਅਣਖ ਤੇ ਗੈਰਤ ਨੂੰ ਵੰਗਾਰੋ, ਇੱਥੇ ਲੈ ਕੇ ਆਵੋ ਸਾਰੇ ਆਪਣੇ ਬੱਚਿਆਂ ਨੂੰ, ਪਰਿਵਾਰਾਂ ਨੂੰ, ਔਰ ਇਹਦੇ ਵਿੱਚ ਸ਼ਮੂਲੀਅਤ ਕਰੋ ਤਾਂ ਕਿ ਆਪਣੇ ਜਿਹੜੇ ਸਾਡੇ ਕੌਮ ਦੇ ਯੋਧੇ ਨੇ ਉਹਨਾਂ ਨੂੰ ਰਿਹਾ ਕਰਵਾ ਸਕੀਏ। ਜਿਸ ਤਰੀਕੇ ਦੇ ਨਾਲ ਕਿਸਾਨੀ ਅੰਦੋਲਨ ਦਾ ਜ਼ਿਕਰ ਕੀਤਾ ਜਾਵੇ, ਜਿੰਨੀ ਵੱਡੀ ਤਾਦਾਦ ਦੇ ਵਿੱਚ ਉੱਥੇ ਜਿਹੜਾ ਵੱਖ-ਵੱਖ ਸੂਬਿਆਂ ਦੇ ਲੋਕਾਂ ਦੇ ਵੱਲੋਂ ਸ਼ਿਰਕਤ ਕੀਤੀ ਗਈ, ਉਹਦੇ ਬਰਾਬਰ ਦਾ ਜਿਹੜਾ ਅੰਦੋਲਨ ਬਣ ਜਾਏਗਾ। ਜਿਹੜੀ ਅੱਜ ਤੁਸੀਂ ਰੂਪਰੇਖਾ ਦੇਖੀ, ਜਿਸ ਤਰੀਕੇ ਦੇ ਨਾਲ ਜਿਹੜੇ ਲੋਕ ਨੇ, ਉਹਨਾਂ ਦੀ ਵੱਡੀ ਤਾਦਾਦ ਦੇ ਵਿੱਚ ਪੱਕੇ ਟੈਂਟ ਲੱਗ ਰਹੇ ਨੇ। ਬਿਲਕੁਲ ਇਸੇ ਤਰੀਕੇ ਨਾਲ ਹੌਲੀ-ਹੌਲੀ, ਕਿਉਂਕਿ ਆਪਾਂ ਜਦੋਂ ਦਿੱਲੀ ਮੋਰਚੇ ਨੂੰ ਵਧੇ ਹਾਂ ਤੇ ਪਹਿਲਾਂ ਸਾਨੂੰ ਇੰਜ ਲੱਗਦਾ ਸੀ ਜਥੇਬੰਦੀਆਂ ਨੂੰ ਵੀ ਅਸੀਂ ਕੁਝ ਟਰਾਲੀਆਂ ਲੈ ਕੇ ਉੱਥੇ ਪਹੁੰਚਾਂਗੇ। ਅਸੀਂ ਪਿੰਡ ਜਾ ਕੇ ਬੇਨਤੀਆਂ ਕੀਤੀਆਂ, ਟਰਾਲੀਆਂ ਲੈ ਗਏ। ਉਦੋਂ ਸਮੱਗਰੀ ਵੀ ਅਸੀਂ 3-3 ਮਹੀਨੇ ਦੀ ਰੱਖ ਕੇ ਲਗਾਏ। ਮੋਰਚਾ ਬੇਸ਼ੱਕ ਕਹਿੰਦੇ ਜਿੰਨਾ ਚਿਰ ਮਰਜ਼ੀ ਚੱਲੇ ਕੋਈ ਗੱਲ ਨਹੀਂ, ਪਰ ਅਸੀਂ ਸਮੱਗਰੀ ਪਹਿਲਾਂ 3-3 ਮਹੀਨੇ ਦੀ ਲੈ ਕੇ ਗਏ। ਪਰ ਜਦੋਂ ਮੋਰਚਾ ਉੱਥੇ ਲੱਗ ਗਿਆ, ਹੌਲੀ-ਹੌਲੀ ਲੋਕਾਂ ਨੇ ਆਪਣੇ ਆਪ ਸ਼ਮੂਲੀਅਤ ਕਰ। ਮੈਂ ਤੁਹਾਨੂੰ ਦੱਸਾਂਗਾ, ਜਿਹੜੇ ਜਥੇਬੰਦੀਆਂ ਦੇ ਨਾਲ ਸਨ ਉਹ ਤਾਂ ਜਾਂਦੇ ਹੀ ਸਨ, ਬਗੈਰ ਜਥੇਬੰਦੀਆਂ ਤੋਂ ਵੀ ਸਾਰਾ ਪੰਜਾਬ ਗਿਆ। ਜਿਹੜੇ ਲੋਕਾਂ ਦਾ ਕੋਈ ਜਥੇਬੰਦੀਆਂ ਨਾਲ ਲੈਣ ਦੇਣ ਨਹੀਂ ਸੀ, ਉਹਨੇ ਵੀ ਸ਼ਮੂਲੀਅਤ ਕੀਤੀ। ਤਾਈਓ ਉਹ ਮੋਰਚੇ ਦੀ ਜਿੱਤ ਹੋਈ ਆ। ਪੂਰਾ ਪੰਜਾਬ ਜਦੋਂ ਚੱਲ ਪਿਆ, ਸੋ ਸਾਡੇ NRI ਭਰਾਵਾਂ ਨੇ ਵੱਡੀ ਸਪੋਰਟ ਕੀਤੀ। ਸੋ ਇਸੇ ਤਰੀਕੇ ਨਾਲ ਇੱਥੇ ਵੀ ਹੁਣ ਜਦੋਂ ਹਰ ਵਰਗ ਇਹਦੇ ਵਿੱਚ ਸ਼ਮੂਲੀਅਤ ਕਰਨੀ ਸ਼ੁਰੂ ਕਰੂਗਾ, ਜਿਵੇਂ ਕਿ ਅੱਜ ਮੈਂ ਜਦੋਂ ਸਟੇਜ ਤੇ ਸੀ ਤਾਂ ਮੈਨੂੰ ਦੱਸਿਆ ਗਿਆ ਕਿ 15 ਜਾਟ ਭਰਾ ਸਾਡੇ ਹਰਿਆਣੇ ਤੋਂ ਆਏ ਆ, ਤੇ ਜੇ ਇਸ ਤਰ੍ਹਾਂ ਸਾਰੇ ਲੱਗ ਪਏ ਆਉਣ ਇੱਥੇ ਸ਼ਮੂਲੀਅਤ ਕਰਨ, ਤੇ ਫਿਰ ਇਹ ਮੋਰਚਾ ਜਿੱਤਣਾ ਸਾਨੂੰ ਕੋਈ ਮੁਸ਼ਕਲ ਨਹੀਂ। ਫਿਰ ਆਪਾਂ ਜਿੱਤਿਆ ਪਿਆ ਮੋਰਚਾ ਹੈ। ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਬੀਜੇਪੀ ਦੇ ਜਿਹੜੇ ਵੱਡੇ ਲੀਡਰ ਮੰਨੇ ਜਾਂਦੇ ਨੇ, ਉਹਨਾਂ ਦਾ ਘਿਰਾਓ ਵੀ ਕਰਦੇ ਰਹੇ ਹੋ, ਤੇ ਆਮ ਕਰਕੇ ਜਿਹੜਾ ਇਸ ਅੰਦੋਲਨ ਦੇ ਵਿੱਚ ਵੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਤਰਕ ਦਿੱਤਾ ਜਾਂਦਾ ਹੈ ਕਿ ਜੇ ਰਾਜੀਵ ਗਾਂਧੀ ਦੇ ਕਾਤਲ ਛੱਡੇ ਜਾ ਸਕਦੇ ਨੇ, ਬਿਲਕਿਸ ਬਾਨੋ ਦੇ ਜਿਹੜੇ ਗੈਂਗ ਰੇਪ ਕਰਦੇ ਨੇ, ਇੰਨਾ ਵੱਡਾ ਜਿਹੜਾ ਮੁਲਜ਼ਮ ਹੁੰਦੇ ਨੇ, ਉਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ, ਤਾਂ ਬੰਦੀ ਸਿੰਘਾਂ ਦੇ ਵਾਸਤੇ ਰਿਹਾਈ ਦਾ ਪੈਂਤੜਾ ਕਿਉਂ ਨਹੀਂ ਸਰਕਾਰ ਦੇ ਵੱਲੋਂ? ਸਰਕਾਰ ਦੀ ਦੋਗਲੀ ਨੀਤੀ ਹੈ। ਸਰਕਾਰ ਇਹ ਸਮਝਦੀ ਹੈ ਵੀ ਘੱਟ ਗਿਣਤੀਆਂ ਤੇ ਜ਼ਬਰ ਕੀਤਾ ਜਾਵੇ, ਉਹਨਾਂ ਨੂੰ ਦਬਾ ਕੇ ਰੱਖਿਆ ਜਾਵੇ। ਪਾਲਿਸੀ ਇਹਨਾਂ ਦੀ ਵੱਡੀ ਪਾਲਿਸੀ ਹੈ ਇਹ। ਮਗਰ ਇਹਨਾਂ ਦੇ ਜਿਹੜਾ ਤੰਤਰ ਬੈਠਾ ਸਾਰਾ BJP ਦਾ, ਉਹਨਾਂ ਦੀ ਇਹ ਪਾਲਿਸੀ ਹੈ ਕਿ ਘੱਟ ਗਿਣਤੀਆਂ ਨੂੰ ਦਬਾ ਕੇ ਰੱਖੋ, ਇਹਨਾਂ ਨੂੰ ਬਾਹਰ ਨਾ ਆਉਣ ਦਿਓ। ਸੋ ਇਹ ਬਾਹਰ ਜਿਹੜਾ ਇਹਨਾਂ ਦੀ ਇੱਛਾ ਹੈ ਨਾ, ਉਹ ਕਦੇ ਇਹਨਾਂ ਦੀ ਇੱਛਾ ਦੀ ਪਾਲਣਾ ਨਹੀਂ ਹੋਊਗੀ। ਜਿਵੇਂ ਇਹ ਪਹਿਲਾਂ ਕਹਿੰਦੇ ਸਨ ਸਾਰੇ BJP ਵਾਲੇ ਕਿ ਇਹ ਕਾਨੂੰਨ ਰੱਦ ਨਹੀਂ ਹੋਣੇ, ਕਾਨੂੰਨ ਰੱਦ ਨਹੀਂ ਹੋਣੇ, ਹੋ ਗਏ ਨੇ ਰੱਦ। ਸੋ ਹੁਣ ਇਹ ਜਿਹੜੇ ਆਪਣੇ ਨੌਜਵਾਨ ਅੰਦਰ ਨੇ, ਸਾਡੇ ਕੌਮ ਦੇ ਹੀਰੇ ਅੰਦਰ ਨੇ, ਜਿਹੜੇ ਸਾਡੇ ਯੋਧੇ ਅੰਦਰ ਨੇ, ਉਹਨਾਂ ਨੂੰ ਵੀ ਅਸੀਂ ਰਿਹਾ ਕਰਾਵਾਂਗੇ। ਆਪਾਂ ਤਾਮਲ ਸਰਕਾਰ ਬਾਰੇ ਜ਼ਿਕਰ ਕੀਤਾ ਜਾਂਦਾ ਕਿ ਜਿਹੜੀ ਉੱਥੋਂ ਦੀ ਸਰਕਾਰ ਸੀ, ਉਹਨਾਂ ਨੇ ਉਹਨਾਂ ਕੈਦੀਆਂ ਨੂੰ ਰਿਹਾ ਕਰਵਾਉਣ ਵਾਸਤੇ ਕੈਬਨਿਟ ਦੇ ਵਿੱਚ ਮਤਾ ਪਾਇਆ ਸੀ। ਜੇ ਤਾਮਲ ਦੀ ਸਰਕਾਰ ਕੈਬਨਿਟ ਦੇ ਵਿੱਚ ਮਤਾ ਪਾ ਸਕਦੀ ਹੈ, ਤੇ ਫਿਰ ਪੰਜਾਬ ਦੀ ਸਰਕਾਰ ਨੂੰ ਇਸ ਤਰ੍ਹਾਂ ਦਾ ਕੀ ਹੋਇਆ ਕਿ ਜਿਹੜੇ ਲੋਕ ਭਾਰਤ ਦੇ ਨਿਜ਼ਾਮ ਦੇ ਅਨੁਸਾਰ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਉਹਨਾਂ ਵਾਸਤੇ ਜਿਹੜਾ ਮਤਾ ਕਿਉਂ ਨਹੀਂ ਫਿਰ ਪਾਇਆ ਜਾ ਰਿਹਾ? ਇਹ ਹੁਣ ਮੈਂ ਕਹਾਂਗਾ ਵੀ ਇਹ ਆਪਣੇ ਆਕਾਂ ਨੂੰ ਖੁਸ਼ ਕਰਨ ਤੇ ਲੱਗੇ ਹੋਏ ਨੇ, ਸਿਰਫ ਇਹੋ ਹੀ ਗੱਲ ਹੈ ਇਹ। ਕਿਉਂਕਿ ਦੇਖੋ, ਜੇਕਰ ਉਹ ਸਰਕਾਰਾਂ ਕਰ ਸਕਦੀਆਂ
ਤਾਮਿਲਨਾਡੂ ਦੀ ਸਰਕਾਰ ਕਰ ਸਕਦੀ ਆ, ਉਹ ਸਰਕਾਰਾਂ ਉੱਥੇ ਦੀਆਂ ਕਰ ਸਕਦੀਆਂ ਭਈ ਉਹਨੀ ਆਪਣੇ ਲੋਕਾਂ ਦੀ ਭਲਾਈ ਵਾਸਤੇ ਮਤੇ ਪਾਏ ਨੇ। ਤੇ ਇਹਨਾਂ ਨੂੰ ਕੀ ਗੱਲ ਹੈ, ਪਰ ਇਹਨਾਂ ਦੀ ਜਿਹੜੀ ਅਸਲ ਦੇ ਵਿੱਚ ਚਾਬੀ ਆ ਉਹ ਦਿੱਲੀ ਵਾਲਿਆਂ ਕੋਲ ਹੈ। ਇਹ ਦਿੱਲੀ ਦੇ ਇਸ਼ਾਰੇ ਤੇ ਚੱਲਦੀਆਂ, ਇਹ ਜਿਹੜੀ ਹੁਣ ਸਰਕਾਰ ਹੈ ਇਹ ਵੀ ਦਿੱਲੀ ਦੇ ਇਸ਼ਾਰੇ ਤੇ ਚੱਲਦੀ ਹੈ, ਤੇ ਜਿਹੜੀਆਂ ਪਹਿਲਾਂ ਸਰਕਾਰਾਂ ਸੀ ਉਹ ਵੀ ਦਿੱਲੀ ਦੇ ਇਸ਼ਾਰੇ ਤੇ ਸਨ। ਸੋ ਜਦੋਂ ਇਹ ਦਿੱਲੀ ਦੇ ਇਸ਼ਾਰੇ ਤੇ ਚੱਲਣਗੇ ਇਹ ਕਦੇ ਪੰਜਾਬ ਦਾ ਭਲਾ ਨਹੀਂ ਕਰਨਗੇ। ਦਿੱਲੀ ਦੀ ਇੰਨੀ ਨੀਤੀ ਭੈੜੀ ਆ ਪੰਜਾਬ ਨੂੰ ਲੈ ਕੇ? ਬਿਲਕੁਲ ਬਿਲਕੁਲ, ਦਿੱਲੀ ਦੀ ਨੀਤੀ ਪੰਜਾਬ ਨੂੰ ਲੈ ਕੇ ਹਮੇਸ਼ਾ ਸ਼ੁਰੂ ਤੋਂ ਦਿੱਲੀ ਬੈਰੀ ਰਹੀ ਪੰਜਾਬ ਦੀ। ਦਿੱਲੀ ਅੱਜ ਤੋਂ ਨਹੀਂ ਬੈਰੀ, ਮੁਗਲਾਂ ਦੇ ਟਾਈਮ ਤੋਂ, ਚਾਹੇ ਉਹ ਮੁਗਲਾਂ ਦੇ ਟਾਈਮ ਜਿਹੜੇ ਬਾਦਸ਼ਾਹ ਆਏ ਜਿੰਨੇ ਵੀ ਆਏ ਉਹ ਵੀ ਪੰਜਾਬ ਨਾਲ ਸਾਡੀ ਕੌਮ ਨਾਲ, ਕਿਉਂਕਿ ਜਿਹੜੀ ਯੋਧਿਆਂ ਦੀ ਕੌਮ ਹੁੰਦੀ, ਮਾਰਸ਼ਲ ਕੌਮ ਹੁੰਦੀ ਆ, ਉਹ ਤੋਂ ਈਰਖਾ ਕਰਦੇ ਨੇ ਸਾਰੇ। ਸੋ ਇਹ ਸਾਡੀ ਮਾਰਸ਼ਲ ਕੌਮ ਹੈ, ਸਿੱਖ ਕੌਮ, ਇਹਨਾਂ ਦੇ ਨਾਲ ਹਮੇਸ਼ਾ ਦਿੱਲੀ ਨੇ ਈਰਖਾ ਹੀ ਕੀਤੀ ਹੈ। ਔਰ ਉਹ ਹੁਣ ਉਹਦਾ ਹਿੱਸਾ ਇਹ ਹੈ, ਚਾਹੇ ਉਹ ਮੁਗਲ ਕਰਦੇ ਰਹੇ, ਚਾਹੇ ਉਹ ਅੰਗਰੇਜ਼ ਕਰਦੇ ਰਹੇ, ਤੇ ਚਾਹੇ ਹੁਣ ਇਹ ਜਿਹੜੇ ਕਾਲੇ ਅੰਗਰੇਜ਼ ਹੈ ਅੱਜ ਬੈਠੇ ਆ ਦਿੱਲੀ ਦੀ ਸੱਤਾ ਤੇ, ਅੱਜ ਇਹ ਵੀ ਸਾਡੀ ਕੌਮ ਦੇ ਨਾਲ ਵਿਰੋਧ ਕਰ ਰਹੇ ਨੇ। ਬਿਲਕੁਲ ਇਹ ਮੈਂ ਕਹੂੰਗਾ ਕਿ ਹਮੇਸ਼ਾ ਇਹ ਜ਼ਬਰ ਕਰਨਗੇ, ਪਰ ਇਹਨਾਂ ਦੇ ਜ਼ਬਰ ਦਾ ਟੱਕਰਾ ਦੇਣ ਲਈ ਹਮੇਸ਼ਾ ਸਾਡੀ ਕੌਮ ਅੱਗੇ ਖੜੀ ਮਿਲੂਗੀ। ਰਾਏ ਸਾਹਿਬ, ਇੱਕ ਮਾਣ ਵਾਲੀ ਗੱਲ ਹੈ ਕਿ ਤੁਸੀਂ ਵੀ ਸਿੱਖ ਭਾਈਚਾਰੇ ਦੇ ਨਾਲ ਸੰਬੰਧਿਤ ਹੋ, ਸਿੱਖ ਪਿਛੋਕੜ ਹੈ ਤੁਹਾਡਾ, ਤੇ ਨੌਜਵਾਨਾਂ ਦੇ ਮਨਾਂ ਦੇ ਵਿੱਚ ਇੱਕ ਨਿਰਾਸ਼ਤਾ ਹੁੰਦੀ ਹੈ ਕਿ ਜਦੋਂ ਵੀ ਮੋਰਚੇ ਲੱਗਦੇ ਨੇ, ਬਰਗਾੜੀ ਦਾ ਜ਼ਿਕਰ ਕੀਤਾ ਜਾਵੇ ਜਾਂ ਇੱਕ ਦੋ ਹੋਰ ਮੋਰਚਿਆਂ ਦਾ ਜ਼ਿਕਰ ਕੀਤਾ ਜਾਵੇ, ਤੇ ਕਿਹਾ ਜਾਂਦਾ ਕਿ ਆਗੂਆਂ ਦੇ ਵੱਲੋਂ, ਜਿਹੜੇ ਮੋਰਚੇ ਦੇ ਅਗਵਾਈ ਕਰਨ ਵਾਲੇ ਲੋਕ ਨੇ, ਉਹਨਾਂ ਦੇ ਵੱਲੋਂ ਬੇਵਫਾਈ ਨੌਜਵਾਨੀ ਦੇ ਨਾਲ, ਸਿੱਖਾਂ ਦੇ ਨਾਲ ਕੀਤੀ ਜਾਂਦੀ ਹੈ। ਇਸ ਮੋਰਚੇ ਨੂੰ ਇਸ ਸਵਾਲ ਤੇ ਲੈ ਕੇ ਕਿਸ ਤਰ੍ਹਾਂ ਦਾ ਨਜ਼ਰੀਆ ਰੱਖਦੇ ਹੋ? ਨਹੀਂ, ਕਦੇ ਇਦਾਂ ਨਹੀਂ ਹੁੰਦਾ। ਲੀਡਰਸ਼ਿਪ ਜਿਹੜੀ ਪੋਲੀਟੀਕਲ ਲੀਡਰਸ਼ਿਪ ਉਹ ਤਾਂ ਕਰੇਗੀ, ਪਰ ਜਿਹੜੇ ਇੱਥੇ ਲੀਡਰ ਨੇ ਉਹ ਸਮਝਦੇ ਨਹੀਂ। ਜਿਵੇਂ ਕਿ ਹੁਣ ਦਿੱਲੀ ਦਾ ਮੋਰਚਾ ਸੀ, ਮੈਂ ਤੁਹਾਨੂੰ ਉਦਾਹਰਨ ਦੇਵਾਂਗਾ। ਦਿੱਲੀ ਦਾ ਮੋਰਚਾ ਲੋਕ ਰਾਏ ਨਾਲ ਲੜਿਆ ਗਿਆ। ਜੇ ਉਹ ਹੋ ਸਕਦਾ ਸੀ ਲੀਡਰ ਉਹ 'ਚ ਕੱਚੇ ਪਿੱਲੇ ਪੈ ਜਾਂਦੇ, ਪਰ ਜਦੋਂ ਲੋਕ ਰਾਏ ਇਕੱਠੀ ਹੋ ਜੇ, ਲੋਕ ਤਾਕਤ ਇਕੱਠੀ ਹੋ ਜੇ, ਤੇ ਹਮੇਸ਼ਾ ਉਹਦੇ ਮੂਹਰੇ ਲੋਕਾਂ ਨੂੰ, ਲੀਡਰਾਂ ਨੂੰ ਸਿਰ ਝੁਕਾਉਣਾ ਪੈਂਦਾ। ਸੋ ਇਸ ਕਰਕੇ ਕੋਈ ਐਸੀ ਗੱਲ ਨਹੀਂ। ਉੱਥੇ ਵੀ ਨੌਜਵਾਨਾਂ ਨੇ ਜਿਵੇਂ ਕਿਹਾ, ਨੌਜਵਾਨਾਂ ਦੀ ਗੱਲ ਮੰਨਦੇ ਰਹੇ। ਮੈਂ ਤੇ ਐਜ਼ ਏ ਵਲੰਟੀਅਰ ਇੰਚਾਰਜ ਹੁੰਦਾ ਸੀ ਦਿੱਲੀ, ਤੇ ਉੱਥੇ ਨੌਜਵਾਨਾਂ ਨਾਲ ਮੇਰੀ ਮੀਟਿੰਗ ਹੁੰਦੀ ਸੀ। ਅਸੀਂ ਨੌਜਵਾਨਾਂ ਨੂੰ ਭਰੋਸੇ 'ਚ ਲੈ ਕੇ ਹਰ ਗੱਲ ਕਰਦੇ ਰਹੇ ਉੱਥੇ। ਸੋ ਕੋਈ ਐਸੀ ਨਹੀਂ ਗੱਲ, ਨੌਜਵਾਨਾਂ ਨੂੰ ਨਾਲ ਲੈ ਕੇ ਹੀ ਚੱਲਿਆ ਜਾਂਦਾ, ਕਿਉਂਕਿ ਉਦਮ ਜਿਹੜਾ ਹੁੰਦਾ ਉਹ ਨੌਜਵਾਨਾਂ 'ਚ ਬਾਕੀਆਂ ਨਾਲੋਂ ਵੱਧ ਹੁੰਦਾ, ਬਜ਼ੁਰਗਾਂ ਨਾਲੋਂ ਵੱਧ ਹੁੰਦਾ, ਬੱਚਿਆਂ ਨਾਲੋਂ ਵੱਧ ਹੁੰਦਾ। ਸੋ ਨੌਜਵਾਨੀ ਹੀ ਹਮੇਸ਼ਾ ਲੜਾਈ 'ਚ ਅੱਗੇ ਹੋ ਕੇ ਲੜਦੀ ਹੈ, ਤੇ ਨੌਜਵਾਨਾਂ ਨੂੰ ਨਾਲ ਲੈ ਕੇ ਹੀ ਚੱਲਿਆ ਜਾਂਦਾ। ਨੌਜਵਾਨਾਂ ਦੇ ਵੱਲੋਂ ਦਾਦੂਵਾਲ ਦੇ ਵਿਰੋਧ ਤੋਂ ਬਾਅਦ ਧਾਮੀ ਸਾਹਿਬ ਨੂੰ ਘੇਰਿਆ ਜਾਂਦਾ, ਤਾਂ ਕੁਝ ਉਹਨਾਂ ਦੇ ਵਿੱਚ ਅਜਿਹੇ ਲੋਕ ਵੀ ਹੁੰਦੇ ਨੇ ਜਿਹੜੇ ਉਹਨਾਂ ਦੀ ਕਾਰ ਦਾ ਸ਼ੀਸ਼ਾ ਭੰਨ ਦਿੰਦੇ ਨੇ। ਤਾਂ ਕੀ ਲੱਗਦਾ ਕਿ ਇਹ ਜਿਹੜਾ ਰਵੱਈਆ ਇਸ ਤਰੀਕੇ ਦੇ ਨਾਲ ਕੁਝ ਲੋਕਾਂ ਦੇ ਵੱਲੋਂ ਅਜਿਹਾ ਕਰ ਦੇਣਾ, ਕਿਤੇ ਨਾ ਕਿਤੇ ਇਸ ਨਜ਼ਰੀਏ, ਕਿਸ ਤਰ੍ਹਾਂ ਦਾ ਨਜ਼ਰੀਆ ਰੱਖਦੇ ਹੋ ਇਸ ਗੱਲ ਬਾਰੇ? ਨਹੀਂ, ਉਹ ਮੈਂ ਕਹਾਂਗਾ ਨੌਜਵਾਨ ਜਿਹੜੇ ਆ ਉਹ ਤਜਰਬਾ ਘੱਟ ਹੁੰਦਾ, ਜੋਸ਼ ਜ਼ਿਆਦਾ ਹੁੰਦਾ। ਜੋਸ਼ 'ਚ ਕਦਮ ਚੁੱਕਿਆ ਜਾਂਦਾ, ਕਈ ਵਾਰੀ ਗੁੱਸੇ 'ਚ ਚੁੱਕਿਆ ਜਾਂਦਾ। ਕੋਈ ਐਸੀ ਗੱਲ ਨਹੀਂ, ਆਪਣੇ ਨੇ ਸਾਰੇ, ਕੋਈ ਬਗਾਨਾ ਨਹੀਂ। ਧਾਮੀ ਸਾਹਿਬ ਵੀ ਆਪਣੇ ਨੇ, ਔਰ ਇਹ ਨੌਜਵਾਨ ਵੀ ਸਾਡੇ ਆਪਣੇ ਨੇ, ਜਿਨ੍ਹਾਂ ਤੇ ਇਲਜ਼ਾਮ ਲੱਗ ਰਿਹਾ ਪੂਰੀ ਸ਼ੀਸ਼ਾ ਤੋੜਤਾ ਕਰਤਾ। ਕੋਈ ਗੱਲ ਨਹੀਂ, ਘਰਾਂ 'ਚ ਨਹੀਂ ਸਾਡੇ ਇੱਕ ਦੂਜੇ ਨਾਲ ਵਿਰੋਧ ਹੋ ਜਾਂਦਾ, ਭਾਈ ਨਹੀਂ ਲੜ ਪੈਂਦੇ, ਪਰ ਜਿਸਲੇ ਸਾਡੀ ਲੜਾਈ ਕੌਮ ਦੀ ਗੱਲ ਹੈ ਉੱਥੇ ਸਭ ਆਪਾਂ ਇਕੱਠੇ ਆ। ਕੋਈ ਗੱਲ ਸਟੇਜ ਵੱਲੋਂ ਇਹ ਕਿਹਾ ਗਿਆ ਸੀ ਨਾ ਧਾਮੀ ਸਾਹਿਬ ਨੂੰ ਕਿ ਧਾਮੀ ਸਾਹਿਬ ਤੁਸੀਂ ਇਸ ਤਰ੍ਹਾਂ ਨਾ ਜਾਇਓ, ਅਸੀਂ ਜਿਹੜੇ ਮੋਰਚੇ ਦੇ ਆਗੂ ਨੇ ਉਹ ਤੁਹਾਡੇ ਨਾਲ ਜਾਣਗੇ, ਤੁਹਾਨੂੰ ਗੱਡੀ ਤੱਕ ਲੈ ਕੇ ਜਾਣਗੇ। ਫਿਰ ਮੋਰਚੇ ਦੇ ਆਗੂਆਂ ਨੂੰ ਕਨਸੋ ਮਿਲੀ ਸੀ ਕਿ ਨੌਜਵਾਨਾਂ ਦੇ, ਖਾਸ ਕਰ ਜਿਹੜੀ ਸਿੱਖ ਸੰਗਤ ਆ, ਉਹਨਾਂ ਦੇ ਮਨਾਂ ਦੇ ਵਿੱਚ ਵਿਰੋਧ ਹੈ ਜਿਸ ਤਰੀਕੇ ਦੇ ਨਾਲ ਸਟੇਜ ਤੋਂ ਧਾਮੀ ਸਾਹਿਬ ਨੂੰ 328 ਸਰੂਪਾਂ ਨੂੰ ਲੈ ਕੇ ਸਵਾਲ ਹੁੰਦੇ ਨੇ। ਦੇਖੋ, ਜੋ ਐਸਜੀਪੀਸੀ ਤੋਂ ਅਪੇਖਿਆ ਸੀ ਨਾ ਸਾਡੇ ਪੰਜਾਬ ਦੀ ਸਿੱਖ ਕੌਮ ਦੀ, ਉਹ ਪੂਰੀ ਨਹੀਂ ਕਰ ਸਕੇ। ਉਹ ਐਸਜੀਪੀਸੀ ਪੂਰੀ ਨਹੀਂ ਕਰ ਸਕੀ। ਇਸ ਕਰਕੇ ਉਹਨਾਂ ਪ੍ਰਤੀ ਵਿਰੋਧ ਤਾਂ ਹੈਗਾ ਹੀ ਹੈ, ਗੁੱਸਾ ਤਾਂ ਹੈਗਾ ਹੀ ਹੈ ਭਰਿਆ ਹੋਇਆ ਨੌਜਵਾਨੀ 'ਚ। ਪਰ ਅਸੀਂ ਨੌਜਵਾਨਾਂ ਨੂੰ ਅਪੀਲ ਕਰਾਂਗੇ ਕਿ ਗੁੱਸੇ ਨੂੰ ਆਪਾਂ ਸੰਭਾਲ ਕੇ ਰੱਖਣਾ। ਇਸ ਜਗ੍ਹਾ ਤੇ ਨਹੀਂ, ਕਿਤੇ ਇਕੱਲਿਆਂ ਬੈਠ ਕੇ ਸਵਾਲ ਜਵਾਬ ਕਰ ਲਾਂਗੇ, ਕੋਈ ਗੱਲ ਨਹੀਂ, ਪਰ ਇਸ ਜਗ੍ਹਾ ਤੇ ਨਹੀਂ। ਇੱਥੇ ਆਪਾਂ ਏਕਤਾ ਵਿਖਾਈਏ, ਇੱਥੇ ਆਪਾਂ ਕਿਸੇ ਵੀ ਆਏ ਦਾ ਵਿਰੋਧ ਨਹੀਂ ਕਰਨਾ, ਇਹ ਅਪੀਲ ਕਰਾਂਗੇ। ਧਾਮੀ ਸਾਹਿਬ ਦੇ ਨਾਲ ਜਿਹੜੇ ਨੁਮਾਇੰਦੇ ਨੇ ਉਹਨਾਂ ਦੇ ਵੱਲੋਂ ਇੱਕ ਲਹਿਰ ਚਲਾ ਦਿੱਤੀ ਜਾਂਦੀ ਹੈ ਸੋਸ਼ਲ ਮੀਡੀਆ ਦੇ ਉੱਪਰ ਆਲੋਚਨਾ ਦੀ। ਕਿਤੇ ਨਾ ਕਿਤੇ ਕੁਝ ਲੋਕ ਮਹਿਸੂਸ ਕਰਦੇ ਨੇ ਕਿ ਮੋਰਚੇ ਦੇ ਖਿਲਾਫ ਬਰਤਾਂਤ ਸਿਰਜਣ ਦੇ ਯਤਨ ਕੀਤੇ ਜਾ ਰਹੇ, ਕਿਉਂਕਿ ਜਦੋਂ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਤੇ ਕਿਤੇ ਨਾ ਕਿਤੇ ਉਸ ਗੱਲ ਨੂੰ ਹੇਠਾਂ ਨੂੰ ਲੈ ਕੇ ਜਾਇਆ ਜਾਂਦਾ। ਪਰ ਸੋਸ਼ਲ ਮੀਡੀਆ ਦੇ ਉੱਪਰ ਇੱਕ ਇਸ ਤਰ੍ਹਾਂ ਦੀ ਲਹਿਰ ਨੂੰ ਸ਼ੁਰੂ ਕਰ ਦੇਣਾ, ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਮੋਰਚੇ ਦੇ ਖਿਲਾਫ ਇਹ ਪੂਰਾ ਬਰਤਾਂਤ ਸਿਰਜਿਆ ਜਾ ਰਿਹਾ? ਨਹੀਂ, ਕੋਈ ਗੱਲ ਨਹੀਂ, ਉਹ ਆਪਣਾ ਨੁਕਸਾਨ ਕਰਾਉਣਗੇ। ਜੇ ਮੈਂ ਕਹੂੰਗਾ ਖਾਸ ਕਰ ਸ਼੍ਰੋਮਣੀ ਅਕਾਲੀ ਦਲ ਨੂੰ ਬੇਨਤੀ ਕਰਾਂਗਾ ਮੈਂ ਤਾਂ, ਭਾਈ ਇਦਾਂ ਦੇ ਕੰਮ ਨਾ ਕਰੋ। ਇਸ ਤਰ੍ਹਾਂ ਦਾ ਕੰਮ ਦਿੱਲੀ ਵੀ ਹੋਇਆ ਸੀ, ਜਿਸ ਦਿਨ ਇਹਨਾਂ ਨੇ ਇੱਕ ਰੈਲੀ ਰੱਖਤੀ ਸੀ ਦਿੱਲੀ, ਤੇ ਸਾਡੇ ਨੌਜਵਾਨਾਂ ਨੇ ਇਹਨਾਂ ਦੀਆਂ ਬੱਸਾਂ ਰੋਕ ਲਈਆਂ, ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਬੜਾ ਬਿਰਤਾਂਤ ਰਚਿਆ ਭਈ ਜੀ ਉਹ ਜਿਹੜੇ ਇਹਨਾਂ ਦੇ ਆਈਟੀ ਸੈੱਲ ਆ ਨਾ ਪੋਲੀਟੀਕਲ ਪਾਰਟੀਆਂ ਦੇ, ਉਹ ਆਈਟੀ ਸੈੱਲ ਫਿਰ ਸ਼ੁਰੂ ਹੋ ਜਾਂਦੇ ਆ। ਉਹ ਦੇਖਦੇ ਨਹੀਂ, ਸੋਚਦੇ ਨਹੀਂ ਵੀ ਕੀ ਕਰਨਾ, ਇਹਦਾ ਰਿਜ਼ਲਟ ਕੀ ਆਉਣਾ, ਉਹਦਾ ਰਿਜ਼ਲਟ ਭੁਗਤਣਾ ਪੈਂਦਾ ਹੈ। ਮੈਂ ਜੇ ਸਮਝਾਂਗਾ ਅੱਜ ਜੇਕਰ ਅਕਾਲੀ ਦਲ ਦਾ ਆਧਾਰ ਨੀਚੇ ਗਿਆ, ਕੱਲਾ ਇਹ ਨਹੀਂ ਕਿ ਬੇਅਦਬੀ ਦਾ ਇਨਸਾਫ ਨਹੀਂ ਦੇ ਸਕੇ, ਕੱਲਾ ਇਸ ਕਰਕੇ ਨਹੀਂ ਕਿ ਇਹ ਨਸ਼ੇ ਵਾਲਿਆਂ ਤੇ ਰੋਕ ਨਹੀਂ ਲਾ ਸਕੇ, ਕੱਲਾ ਇਸ ਕਰਕੇ ਨਹੀਂ ਕਿ ਇਹਨਾਂ ਨੇ ਸਰਕਾਰ 'ਚ ਹੁੰਦਿਆਂ ਹੋਇਆਂ ਉਹ ਆਪਣੀ ਕੌਮ ਦੀ ਬਾਰੇ ਗੱਲ ਨਹੀਂ ਕੀਤੀ, ਇਸ ਕਰਕੇ ਵੀ ਆ
ਕਿ ਜਦੋਂ ਸੱਤਾ ਤੋਂ ਬਾਹਰ ਵੀ ਆ ਗਏ ਫਿਰ ਵੀ ਇਹਨਾਂ ਦੇ ਜਿਹੜੇ ਵਿਚਾਰਤਾ ਅੱਜ ਸੀਗੇ ਉਹ ਵਿਚਾਰ ਇਹਨਾਂ ਦੇ ਠੀਕ ਨਹੀਂ ਹੋ ਸਕੇ ਕੌਮ ਪ੍ਰਤੀ। ਫਿਰ ਵੀ ਵਿਚਾਰ ਇਹਨਾਂ ਦੇ ਜਿਹੜੇ ਆ ਉਲਟ ਜਾਂਦੇ ਰਹੇ, ਫਿਰ ਵੀ ਜਿਹੜੇ ਫੈਸਲੇ ਲੈਂਦੇ ਰਹੇ ਉਹ ਗਲਤ ਰਹੇ। ਜਿਵੇਂ ਹੁਣ ਮੈਂ ਤੁਹਾਨੂੰ ਦੱਸਾਂਗਾ, ਜਦੋਂ ਸਾਡਾ ਮੋਰਚਾ ਚੱਲਿਆ ਤਿੰਨੋਂ ਕਾਨੂੰਨਾਂ ਨੂੰ ਲੈ ਕੇ, ਜਿਹੜੀ ਕਾਲ ਐਸਕੇਐਮ ਦਿੰਦਾ ਸੀ ਇਹ ਉਹਦੇ ਅੰਗੇਸਟ ਦੇ ਦਿੰਦੇ ਸੀ, ਉਸੇ ਦਿਨ ਦੀ ਰਾਤ ਦਿੰਦੇ ਸੀ। ਜੇ ਅਸੀਂ ਧਰਨਿਆਂ ਦਾ ਰੱਖਿਆ ਉਦੋਂ ਹੀ ਸੁਖਬੀਰ ਬਾਦਲ ਨੇ ਕਹਿਤਾ ਵੀ ਇਹ ਧਰਨੇ ਦਿੱਤੇ ਜਾਣਗੇ ਸਾਡੀ ਪਾਰਟੀ ਵੱਲੋਂ ਵੀ, ਉੱਥੇ ਵੀ ਵਿਰੋਧ ਪੈਦਾ ਹੋਇਆ, ਉੱਥੇ ਵੀ ਇਹਨਾਂ ਨੇ ਵੱਖਰੇ ਵੱਖਰੇ ਲਾ ਲਏ। ਉੱਥੇ ਵੀ ਸਾਨੂੰ ਲੱਗਦਾ ਸੀ ਵੀ ਇਹ ਕਿਉਂ ਇਦਾਂ ਕਰਦੇ ਆ, ਫਿਰ ਉਹਦਾ ਨੁਕਸਾਨ ਵੀ ਇਹਨਾਂ ਨੂੰ ਭੁਗਤਣਾ ਪਿਆ। ਨੁਕਸਾਨ ਇਸ ਕਰਕੇ ਭੁਗਤਣਾ ਪਿਆ ਵੀ ਇਹ ਅੱਜ ਲੋਕਾਂ ਦੇ ਮਨ 'ਚ ਜੇ ਕੋਈ ਨੇੜਤਾ ਪੈਦਾ ਹੋਣੀ, ਉਹ ਨੇੜਤਾ ਨਹੀਂ ਪੈਦਾ ਹੋ ਪਾ ਰਹੀ। ਜਿਵੇਂ ਹੁਣ ਮੈਂ ਤੁਹਾਨੂੰ ਕਹਾਂਗਾ ਕਿ ਉਸ ਦਿਨ ਇੱਕ ਫਤਿਹਗੜ੍ਹ ਸਾਹਿਬ ਕਾਂਡ ਹੋਇਆ। ਸਾਡੇ ਫਤਿਹਗੜ੍ਹ ਸਾਹਿਬ ਸਾਡੇ ਨੌਜਵਾਨਾਂ ਨੂੰ ਦੇਖਿਓ ਪਿੱਛੇ ਵੀ, ਫਤਿਹਗੜ੍ਹ ਸਾਹਿਬ ਸਾਡੇ ਨੌਜਵਾਨਾਂ ਨੂੰ ਜਿਹੜੇ ਗਨਮੈਨ ਸਨ ਉਹਨਾਂ ਨੂੰ ਕੁਝ ਜਿਹੜੇ ਉੱਥੇ ਪ੍ਰਵਾਸੀ ਨੌਜਵਾਨ ਕਾਲਜ ਦੇ ਵਿੱਚ ਪੜ੍ਹਦੇ ਨੇ ਉਹਨਾਂ ਨੇ ਧੱਕੇਸ਼ਾਹੀ ਕੀਤੀ। ਉਸ ਤੋਂ ਬਾਅਦ ਇਹਨਾਂ ਦਾ ਇੱਕ ਬਿਆਨ ਆਇਆ, ਬੜਾ ਉਹ ਬਿਆਨ ਮੰਦਭਾਗਾ ਸੀ, ਕੌਮ ਦੇ ਪ੍ਰਤੀ ਉਹ ਬਿਆਨ ਠੀਕ ਨਹੀਂ ਸੀ। ਸੋ ਇਸ ਕਰਕੇ ਜਦੋਂ ਇਦਾਂ ਦੇ ਬਿਆਨਬਾਜ਼ੀ ਤੁਸੀਂ ਕਰੋਗੇ ਫਿਰ ਲੋਕਾਂ ਦੇ ਵਿੱਚ ਗੁੱਸਾ ਤਾਂ ਭਰੇਗਾ ਨਾ। ਉਹ ਗੁੱਸਾ ਜਿਹੜਾ ਆ ਫਿਰ ਉਹ ਗੁੱਸਾ ਕਈ ਵਾਰੀ ਫੁੱਟ ਪੈਂਦਾ, ਨੌਜਵਾਨ ਨਹੀਂ ਸਹਿਣ ਕਰਦੇ ਕਿਉਂਕਿ ਤੱਤਾ ਖੂਨ ਹੁੰਦਾ। ਜਿਹੜੀ ਖੂਨ ਦੀ ਰਵਾਨਗੀ ਹੁੰਦੀ ਆ ਉਹ ਜਵਾਨੀ 'ਚ ਜ਼ਿਆਦਾ ਹੁੰਦੀ ਆ, ਤੇਜ਼ੀ 'ਚ ਹੁੰਦੀ ਆ, ਫਿਰ ਉਹ ਇਸ ਕਰਕੇ ਉਹਨੂੰ ਰੋਕ ਪਾਉਣਾ ਬੜਾ ਔਖਾ ਹੁੰਦਾ। ਸੋ ਇਸ ਕਰਕੇ ਹੁੰਦਾ, ਕੋਈ ਐਸੀ ਗੱਲ ਨਹੀਂ, ਆਪਣੇ ਹੀ ਉਹ ਬੱਚੇ ਨੇ ਸਾਰੇ, ਆਪਣੇ ਨੌਜਵਾਨ ਨੇ। ਜੇਕਰ ਕੋਈ ਗੱਲ ਹੋਈ ਆ ਮੈਂ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਨੂੰ ਕਹੂੰਗਾ ਕਿ ਭਾਈ ਆਪਣੇ ਆਈਟੀ ਸੈੱਲ ਨੂੰ ਬੰਦ ਕਰੋ ਇਸ ਕੰਮ ਤੋਂ, ਵੀ ਕਿਸੇ ਦੇ ਐਵੇਂ ਚਿੱਕੜ ਸੁੱਟੀ ਜਾਣਾ, ਕਿਸੇ ਨੂੰ ਮਾੜਾ ਕਹੀ ਜਾਣਾ। ਉੱਥੇ ਵੀ ਕਹਿ ਦਿੱਤਾ ਸੀ ਕਿ ਇਹ ਨਸ਼ੇ ਕਰਦੇ ਆ, ਇਹ ਫਲਾਨੇ ਆ, ਇਹ ਧਮਕਾਨੇ ਆ, ਹੈ ਨਾ, ਇੱਦਾਂ ਦਾ ਕੰਮ ਨਾ ਕਰੋ, ਇਹਦੇ ਵਿੱਚ ਤੁਹਾਡਾ ਹੀ ਨੁਕਸਾਨ ਹੋਣਾ, ਸਾਡਾ ਕੁਝ ਨਹੀਂ ਜਾਣਾ। ਭਾਈ ਸਾਡੇ ਨੌਜਵਾਨ ਜਿਹੜੇ ਇੱਥੇ ਨੌਜਵਾਨ ਅੰਦੋਲਨ 'ਚ ਆਣੇ ਨੇ ਉਹਨੇ ਆਉਣਾ, ਮੋਰਚੇ ਤੇ ਆਉਣਾ, ਲੜਾਈ ਲੜਨੀ ਹੈ। ਤੁਸੀਂ ਆਪਣਾ ਖਾਮਖਾਹ ਨੁਕਸਾਨ ਕਰਾ ਰਹੇ ਹੋ। ਤੇ ਫਿਰ ਉਹ ਕਹਿੰਦੇ ਹੁੰਦੇ ਨਾ, ਮੈਂ ਬਹੁਤ ਵਾਰੀ ਕਹਿੰਦਾ ਹੁੰਦਾ ਸੀ ਉੱਥੇ ਨਰਿੰਦਰ ਮੋਦੀ ਬਾਰੇ, ਵਿਨਾਸ਼ ਕਾਲੇ ਵਿਪਰੀਤ ਬੁੱਧੀ। ਫਿਰ ਉਹਨੂੰ ਇਹ ਕਹਿੰਦੇ ਆ, ਫਿਰ ਜਦੋਂ ਵਿਨਾਸ਼ ਕਾਲ ਆਉਂਦਾ ਫਿਰ ਬੁੱਧੀ ਵੀ ਉਹਦੇ ਵਿਪਰੀਤ ਹੋ ਜਾਂਦੀ ਹੈ। ਫਿਰ ਇਹ ਆਈਟੀ ਸੈੱਲ ਤਦ ਬੋਲਦਾ ਉਹ ਸਾਡੇ ਮੋਰਚਿਆਂ ਪ੍ਰਤੀ, ਸਾਡੇ ਨੌਜਵਾਨਾਂ ਪ੍ਰਤੀ, ਫਿਰ ਉਹਨਾਂ ਦੀ ਬੁੱਧੀ ਜਿਹੜੀ ਆ ਉਹ ਵਿਨਾਸ਼ ਵੱਲ ਲੈ ਕੇ ਜਾ ਰਹੀ ਉਹਨਾਂ ਨੂੰ। ਇੱਕ ਲੋਕਾਂ ਦਾ ਸਵਾਲ ਹੈ, ਕਹਿੰਦੇ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਇਸ਼ਾਰੇ ਦੇ ਉੱਪਰ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਦਸਤਕ ਦੀ ਮੁਹਿੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸ਼ੁਰੂ ਕੀਤੀ ਹੋਈ ਹੈ। ਕਹਿੰਦੇ ਕਦੇ ਉਹ ਸਮਾਂ ਸੀ ਕਿ ਅਕਾਲੀ ਦਲ ਬਾਦਲ ਦਾ ਗੱਠਜੋੜ ਸੀ ਬੀਜੇਪੀ ਦੇ ਨਾਲ, ਪਰ ਇਹਨਾਂ ਦੇ ਜਿਹੜੇ ਬਿਆਨ ਸੀ ਬੰਦੀ ਸਿੰਘਾਂ ਦੇ ਵਿਰੋਧ ਦੇ ਵਿੱਚ ਆਉਂਦੇ ਸੀ, ਉਹ ਕਾਤਲ ਨੇ, ਉਹ ਅੱਤਵਾਦੀ ਨੇ, ਉਹਨਾਂ ਦੀ ਰਿਹਾਈ ਨਹੀਂ ਹੋਣੀ ਚਾਹੀਦੀ। ਕਹਿੰਦੇ ਅੱਜ ਬੰਦੀ ਸਿੰਘਾਂ ਦਾ ਚੇਤਾ ਫਿਰ ਕਿਵੇਂ ਆ ਗਿਆ? ਨਹੀਂ, ਉਹ ਸਾਡੇ ਇੱਕ ਹੁਣ ਵੀਰ ਨੇ ਬੁਲਾਰੇ ਨੇ ਵੀ ਕਿਹਾ ਸਟੇਜ ਤੋਂ, ਇਹ ਜਿਹੜਾ ਸਾਈਨ ਕਰਾ ਕੇ ਰਿਹਾਈ ਹੁੰਦੀ ਫਿਰ ਕਦੋਂ ਦੀ ਹੋ ਜਾਂਦੀ? ਇਹ ਰਿਹਾਈ ਸਿਆਣਾ ਸੁਣਨਾ ਨਹੀਂ ਹੋਣੀ, ਇਹ ਫਾਰਮੈਲਿਟੀ ਹੈ, ਇਹ ਲੋਕਾਂ ਨੂੰ ਦਿਖਾਲਣ ਦੀ ਗੱਲ ਹੈ ਕਿ ਮੈਂ ਬਹੁਤ ਤੁਹਾਡੀ ਮਤਲਬ ਬੈਕ ਕਰ ਰਿਹਾ, ਕਹਿ ਦਿਓ ਕਿ ਮੈਂ ਤੁਹਾਡੀ ਸਪੋਰਟ ਕਰ ਰਿਹਾ। ਭਾਈ ਜੇਕਰ ਚਾਹੁੰਦੇ ਹੋ ਤਾਂ ਫਿਰ ਜਿੰਨਾ ਚਿਰ ਤੁਸੀਂ ਸੱਤਾ 'ਚ ਰਹੇ ਉਸ ਬੀਜੇਪੀ ਨੂੰ ਤੁਸੀਂ ਕਹਿੰਦੇ ਉਸ ਵੇਲੇ ਵੀ ਇਹਨਾਂ ਨੂੰ ਯੋਧਿਆਂ ਨੂੰ ਛੱਡੋ, ਫਿਰ ਸੱਤਾ ਤੋਂ ਰਹਿਣ ਤੋਂ ਬਾਅਦ ਵੀ ਹੁਣ ਆ ਜਦੋਂ ਅੰਦੋਲਨ ਚੱਲਿਆ ਉਦੋਂ ਵੀ ਇਹ ਪਹਿਲਾਂ ਕਹਿੰਦੇ ਸਨ ਕਾਨੂੰਨ ਬੜੇ ਚੰਗੇ ਨੇ, ਫਿਰ ਜਦੋਂ ਦੇਖਿਆ ਲੋਕਾਂ ਦਾ ਰੋਹ ਪੈਦਾ ਹੋਇਆ ਫਿਰ ਬੀਬੀ ਹਰਸਿਮਰਤ ਕੌਰ ਬਾਦਲ ਛੱਡ ਕੇ ਆਈ ਨਾ। ਫਿਰ ਇਸ ਤਰ੍ਹਾਂ ਭਾਈ ਕੌਮ ਦੇ ਨਾਲ ਖੜੋ, ਉਹਨਾਂ ਦੀ ਬਾਣੀ ਨਾ ਬੋਲੋ, ਕੌਮ ਦੀ ਗੱਲ ਕਰੋ ਤਾਂ ਲੋਕ ਤੁਹਾਡੇ ਨਾਲ ਆਪਣੇ ਆਪ ਜੁੜ ਜਾਣਗੇ। ਕੋਈ ਨਹੀਂ, ਗੁੱਸੇ ਗਿੱਲੇ ਹੁੰਦੇ ਰਹਿੰਦੇ ਨੇ, ਪਰ ਜੇਕਰ ਤੁਸੀਂ ਕੌਮ ਦੇ ਖਿਲਾਫ ਗੱਲਾਂ ਕਰੋਗੇ ਫਿਰ ਕੌਮ ਕਦੇ ਤੁਹਾਨੂੰ ਬਖਸ਼ੇਗੀ ਨਹੀਂ, ਕਦੇ ਕੌਮ ਤੁਹਾਨੂੰ ਇਸ ਗੱਲ ਦੇ ਵਿੱਚ ਫਿਰ ਕਹਿ ਦਿਓ ਕਿ ਬਿਲਕੁਲ ਨਹੀਂ ਖਿਮਾ ਕਰੇਗੀ। ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੀ ਗੱਲ ਕਰੀਏ ਤਾਂ ਜਿਸ ਤਰੀਕੇ ਦੇ ਨਾਲ ਸੱਤਾ ਵਿੱਚ ਆਉਣ ਤੋਂ ਪਹਿਲਾਂ ਉਹਨਾਂ ਦੇ ਬਹੁਤ ਵੱਡੇ ਬੰਦੀ ਸਿੰਘਾਂ ਨੂੰ ਲੈ ਕੇ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਨੂੰ ਲੈ ਕੇ ਵਾਅਦੇ ਸਨ। ਕੁਝ ਮਹੀਨੇ ਪਹਿਲਾਂ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਸਪੀਕਰ ਸੰਧਵਾ ਸਾਹਿਬ ਵੀ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਾ ਕੇ ਬਹੁਤ ਵੱਡਾ ਸ਼ੁਕਰਾਨੇ ਦਾ ਇੱਕ ਝੂਠਾ ਜਿਹਾ ਦਾਅਵਾ ਕਰਕੇ ਆ ਜਾਂਦੇ ਆ। ਕੀ ਲੱਗਦਾ ਕਿ ਸੱਤਾ ਹਾਸਲ ਕਰਦੇ ਸਾਰ, ਕੁਰਸੀ ਮਿਲਦੇ ਸਾਰ ਬਿਆਨਾਂ ਨੂੰ ਬਦਲ ਜਾਣਾ, ਇਸ ਗੱਲ ਨੂੰ ਕਿਵੇਂ ਸਮਝਿਆ ਜਾਵੇ? ਦੇਖੋ, ਇਹ ਕਹਿ ਦੇਵਾਂ ਕਿ ਗੰਧਲਾਪਨ ਆ ਗਿਆ ਸਾਡੇ ਦੇਸ਼ ਦੀ ਰਾਜਨੀਤੀ ਦੇ ਵਿੱਚ। ਇਹ ਗੰਧਲਾਪਨ ਹੈ, ਇਹਨਾਂ ਨੇ ਇਹ ਝੂਠ ਬੋਲ ਕੇ ਸੱਤਾ 'ਚ ਆਉਣਾ, ਝੂਠ ਬੋਲ ਕੇ ਆਪਣੇ ਵੱਡੇ ਅਹੁਦੇ ਲੈ ਲੈਣਾ, ਫਿਰ ਉਹ ਝੂਠ ਬੋਲਣ ਤੋਂ ਬਾਅਦ ਭੁੱਲ ਜਾਣਾ, ਲੋਕਾਂ ਨਾਲ ਬੜੇ ਬੜੇ ਵਾਅਦੇ ਕਰਨੇ। ਇਹ ਫਰਕ ਕੁਝ ਨਹੀਂ ਰਿਹਾ। ਮੈਂ ਪਹਿਲਾਂ ਵੀ ਕਹਿ ਕੇ ਹਟਿਆ ਕਿ ਦਸਤਾਰਾਂ ਬਦਲਦੀਆਂ ਨੇ, ਨੀਅਤ ਤੇ ਨੀਤੀ ਨਹੀਂ ਬਦਲਦੀ। ਇਹਨਾਂ ਦੀ ਨੀਅਤ ਤੇ ਨੀਤੀ 'ਚ ਖੋਟ ਹੈ। ਜੇ ਨੀਅਤ ਤੇ ਨੀਤੀ ਇਹ ਬਦਲ ਲੈਣ ਤਾਂ ਫਿਰ ਸਵਰਗ ਨਾ ਬਣ ਜੇ, ਉਹ ਸਾਡਾ ਰੰਗਲਾ ਪੰਜਾਬ ਉਹੋ ਜਿਹਾ ਨਾ ਬਣ ਜੇ। ਸੋ ਇਹ ਕੋਈ ਐਡੀ ਗੱਲ ਨਹੀਂ ਹੈ। ਪੰਜਾਬ ਨੂੰ ਮੁੜ ਉੱਥੇ ਲਿਆਉਣਾ, ਉਹੋ ਜਿਹੀ ਇੱਥੇ ਦੀ ਜਿਹੜੀ ਨੌਜਵਾਨੀ ਨੂੰ ਇੱਥੇ ਵਸਾਉਣਾ, ਜਿਹੜਾ ਇਹ ਭਗਵੰਤ ਮਾਨ ਕਹਿੰਦਾ ਸੀ ਕਿ ਗੋਰੇ ਵੀ ਆ ਕੇ ਇੱਥੇ ਨੌਕਰੀਆਂ ਕਰਨਗੇ, ਤੇ ਅੱਜ ਨੌਜਵਾਨ ਤਾਂ ਸਾਰਾ ਬਾਹਰ ਜਾ ਰਿਹਾ। ਤੇ ਕਿਉਂ ਜਾ ਰਿਹਾ? ਆ ਤੁਸੀਂ ਹੁਣ ਪਿੱਛੇ ਵੇਖਿਆ ਹੋਊਗਾ ਭਈ ਜੇਕਰ 2500 ਨੌਕਰੀ ਦੀ 500 ਨੌਕਰੀ ਤਾਂ ਬਾਹਰਲੀਆਂ ਸਟੇਟਾਂ ਨੂੰ ਦੇਤੀ, ਤੇ ਫਿਰ ਤੁਸੀਂ ਭਾਈ ਕਿਉਂ ਜੇ ਪੰਜਾਬ ਦੇ ਵਿੱਚ ਨੌਕਰੀਆਂ ਨੇ ਤੇ ਪੰਜਾਬ ਵਾਲਿਆਂ ਨੂੰ ਕਿਉਂ ਨਹੀਂ?
ਫਿਰ ਇਹ ਗੱਲਾਂ ਕਹਿ ਕੇ ਆਪਣੀਆਂ ਗੱਲਾਂ ਤੋਂ ਇਹ ਘੁੰਮ ਜਾਂਦੇ ਨੇ। ਇਹ ਸਿਰ ਕੇਵਲ ਤੇ ਕੇਵਲ ਕੇਂਦਰ ਦੇ ਇਸ਼ਾਰੇ ਤੇ ਚੱਲਦੇ ਨੇ। ਉਹ ਚਾਹੇ ਕੋਈ ਆਮ ਆਦਮੀ ਦੀ ਸਰਕਾਰ ਹੋਵੇ, ਚਾਹੇ ਕਾਂਗਰਸ ਦੀ ਹੋਵੇ, ਚਾਹੇ ਕੋਈ ਅਕਾਲੀ ਬੀਜੇਪੀ ਦੀ ਹੋਵੇ, ਕੇਂਦਰ ਦੇ ਇਸ਼ਾਰੇ ਤੇ ਚੱਲਦਾ ਸਾਰਾ। ਰਾਏ ਸਾਹਿਬ, ਅਖੀਰ ਦੇ ਵਿੱਚ ਇੱਕ ਸਵਾਲ ਕਰਨਾ ਚਾਹੁੰਦਾ ਕਿ ਤੁਹਾਡੇ ਨਾਲ ਤੁਹਾਡੇ ਜਥੇ ਦੇ ਵਿੱਚ ਕਿਸੇ ਸਮੇਂ ਬੰਦੀ ਸਿੰਘ ਰਹੇ ਸਨ, ਭਾਈ ਲਾਲ ਸਿੰਘ, ਉਹਨਾਂ ਨੇ ਵੀ ਅੱਜ ਸ਼ਮੂਲੀਅਤ ਕੀਤੀ ਹੈ। ਤੇ ਜਦੋਂ ਬੰਦੀ ਸਿੰਘਾਂ ਨੂੰ ਲੈ ਕੇ ਕਾਂਗਰਸ ਦੇ ਕੁਝ ਨੁਮਾਇੰਦਿਆਂ ਦੇ ਬਿਆਨਾਂ ਨੂੰ ਦੇਖਦੇ ਹੋ, ਕਹਿੰਦੇ ਬੰਦੀ ਸਿੰਘਾਂ ਤੋਂ ਬਹੁਤ ਵੱਡਾ ਖਤਰਾ ਹੈ, ਇੱਕ ਵੱਖਰੇ ਪ੍ਰਫੇਕ ਦੇ ਵਿੱਚ ਬੰਦੀ ਸਿੰਘਾਂ ਦੀ ਸ਼ਖਸੀਅਤ ਨੂੰ ਦੇਖਿਆ ਜਾਂਦਾ ਹੈ। ਤੇ ਕੀ ਲੱਗਦਾ ਹੈ ਕਿ ਜਿਹੜੇ ਰਵਨੀਤ ਬਿੱਟੂ ਦੀ ਗੱਲ ਹੋਵੇ, ਕਿਸਾਨੀ ਅੰਦੋਲਨ ਦੇ ਦਰਮਿਆਨ ਉਹ ਵੀ ਕਹਿੰਦੇ ਸੀ ਖੇਤੀ ਕਾਨੂੰਨ ਆ ਜਿਹੜੇ ਵਾਪਸ ਚਲੇ ਜਾਂਦੇ ਤੇ ਮੈਂ ਜਾਵਾਂਗਾ ਸੈਂਟਰ ਦੇ ਕੋਲੇ ਉੱਥੇ ਜਾ ਕੇ ਅਪੀਲ ਕਰਾਂਗਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ। ਬਾਅਦ ਵਿੱਚ ਬਿਆਨ ਤਬਦੀਲ ਹੋ ਜਾਂਦੇ ਆ, ਜਦੋਂ ਰਿਹਾਈ ਦਾ ਮਸਲਾ ਚੱਲਦਾ ਹੈ ਤਾਂ ਉਦੋਂ ਕੁੜਾਤਨਮਈ ਬਿਆਨ ਦਿੱਤੇ ਜਾਂਦੇ ਬੰਦੀ ਸਿੰਘਾਂ ਲਈ। ਦੇਖੋ, ਮੈਂ ਉਹਨੂੰ ਕਹੂੰਗਾ ਰਵਨੀਤ ਬਿੱਟੂ ਨੂੰ ਕਿ ਉਹ ਹੁਣ ਆਪਣੀ ਰੰਜਿਸ਼ ਛੱਡ ਦੇਵੇ। ਬਈ ਉਹਨੂੰ ਇਹ ਲੱਗਦਾ ਹੈ ਕਿ ਮੇਰੇ ਦਾਦੇ ਨੂੰ ਸੋਧਾ ਲਾਇਆ ਸੀ, ਉਹ ਬੁੱਚੜ ਸੀ ਦਾਦਾ ਉਹਦਾ, ਸਿੱਧੇ ਸ਼ਬਦਾਂ 'ਚ ਮੈਂ ਕਹਾਂਗਾ। ਉਦੋਂ ਸਾਡੇ ਪੰਜਾਬ ਦੇ ਨੌਜਵਾਨ, ਇਹਨਾਂ ਨੇ ਕੁਝ ਜ਼ਿਲ੍ਹਿਆਂ 'ਚ ਤਾਂ ਇਸ ਤਰ੍ਹਾਂ ਕਈ ਸਾਲ ਬਰਾਤਾਂ ਨਹੀਂ ਚੜੀਆਂ। ਜਦੋਂ ਸੱਤਾ 'ਚ ਸੀ ਮੁੱਖ ਮੰਤਰੀ, ਇਹਨੂੰ ਅੱਜ ਨਜ਼ਰ ਆਉਂਦਾ ਹੈ ਵੀ ਉਹ ਜੀ ਉਹ ਕਾਤਲ ਨੇ। ਇਹਦਾ ਦਾਦਾ ਕਿੰਨਾ ਕਾਤਲ ਸੀ, ਕਿੰਨੇ ਹਜ਼ਾਰਾਂ ਹੀ ਲੋਕ ਉਹਨੇ ਮਰਵਾਏ। ਇਹ ਕਾਤਲਾਂ ਦਾ ਪਰਿਵਾਰ ਹੈ। ਤੇ ਫਿਰ ਇਹ ਇਦਾਂ ਦੀਆਂ ਗੱਲਾਂ ਕਰੇ ਰਵਨੀਤ ਬਿੱਟੂ, ਤੇ ਫਿਰ ਭਈ ਇਹ ਮਾੜੀ ਗੱਲ ਹੈ ਉਹਦੇ ਵਾਸਤੇ। ਜੇਕਰ ਉਹ ਗੱਲ ਉਹਨੇ ਕੀਤੀ ਆ ਤਾਂ ਉਹਨੂੰ ਚਾਹੀਦਾ ਅੱਜ ਪਿਛਲੀਆਂ ਗੱਲਾਂ ਭੁਲਾ ਕੇ ਕੌਮ ਦੇ ਨਾਲ ਖੜੇ। ਜੇ ਉਹ ਪੰਜਾਬ ਦਾ ਪੁੱਤਰ ਹੈ ਤੇ ਉਹ ਕੇਂਦਰ ਦਾ ਪੁੱਤਰ ਬਣ ਕੇ ਨਾ ਬੋਲੇ, ਕਾਂਗਰਸ ਦਾ ਪੁੱਤਰ ਬਣ ਕੇ ਨਾ ਬੋਲੇ। ਜੇ ਇਸ ਕਾਂਗਰਸ ਨੇ ਤਸ਼ੱਦਦ ਕੀਤਾ ਸਾਡੇ ਨੌਜਵਾਨਾਂ ਤੇ, ਜੇ ਇਸ ਕਾਂਗਰਸ ਨੇ ਅਟੈਕ ਕੀਤਾ ਸਾਡੇ ਹਰਮੰਦਰ ਸਾਹਿਬ ਤੇ, ਸੋ ਇਹ ਜੇ ਉਹਨਾਂ ਦਾ ਪੁੱਤਰ ਬਣ ਕੇ ਬੋਲਣਾ ਤੇ ਫਿਰ ਪੰਜਾਬ ਕਦੇ ਖਿਮਾ ਨਹੀਂ ਕਰੇਗਾ। ਕੌਮੀ ਇਨਸਾਫ ਮੋਰਚੇ ਦੇ ਵਿੱਚ ਪੁੱਜੇ ਕਿਸਾਨ ਆਗੂ ਮਨਜੀਤ ਸਿੰਘ ਰਾਏ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਬੰਦੀ ਸਿੰਘਾਂ ਨੂੰ ਲੈ ਕੇ ਜਾਂ ਜਿਹੜੀਆਂ ਸਿੱਖਾਂ ਦੀਆਂ ਪ੍ਰਮੁੱਖ ਮੰਗਾਂ ਨੂੰ ਲੈ ਕੇ ਇੱਕ ਨਜ਼ਰੀਆ ਪੇਂਟ ਕੀਤਾ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਔਰ ਕੇਵਲ ਜ਼ਮੀਨਾਂ ਦੀ ਖਾਤਰ ਦਿੱਲੀ ਦੇ ਬਾਰਡਰਾਂ ਦੇ ਉੱਪਰ ਜਾਣ ਵਾਲੇ ਲੋਕਾਂ ਨੂੰ ਵੀ ਤਾਕੀਦ ਕੀਤੀ ਹੈ ਕਿ ਇੱਥੇ ਵੀ ਜ਼ਮੀਰਾਂ ਦੀ ਲੜਾਈ ਹੈ, ਇੱਥੇ ਪੰਜਾਬ ਦੀਆਂ ਹੱਕੀ ਮੰਗਾਂ ਦੀ ਲੜਾਈ ਹੈ। ਜਿਹੜੇ ਲੋਕਾਂ ਨੇ ਪੰਜਾਬ ਵਾਸਤੇ ਬਹੁਤ ਵੱਡਾ ਸੰਘਰਸ਼ ਲੜਿਆ ਔਰ ਬਹੁਤ ਵੱਡੀਆਂ ਕੁਰਬਾਨੀਆਂ ਕਰਕੇ ਆਪਣਾ ਜੀਵਨ ਪੂਰਾ ਕੌਮ ਦੇ ਲੇਖੇ ਦੇ ਵਿੱਚ ਲਾ ਦਿੱਤਾ। ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਰਜਿੰਦਰ ਸਿੰਘ ਸਭਰਾ ਤੁਹਾਡੇ ਸਨਮੁਖ ਲੈ ਕੇ ਤਮਾਮ ਪੱਖ ਲੈ ਕੇ ਹਾਜ਼ਰ ਹੋਵਾਂਗਾ। ਧੰਨਵਾਦ।